ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੈਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੈਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਚਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਵੀ ਉਹ ਸਪੇਨ ਦੇ ਵਿੱਚੋਂ ਜਿਹੜੀ ਆ ਆਪਣੀ US ਦੀ ਆਰਮੀ ਆ ਤੇ ਉਸ ਨੂੰ ਬਾਹਰ ਕੱਢ ਲੈਣਗੇ, ਇਸੇ ਤਰ੍ਹਾਂ ਇਟਲੀ ਤੋਂ ਵੀ। ਪਰ ਸਭ ਤੋਂ ਜ਼ਿਆਦਾ ਜਿਹੜਾ ਪੈਂਟਾਗਨ ਨੂੰ ਸ਼ੌਕ ਲੱਗਾ ਉਹ ਟਰੰਪ ਉਹਨਾਂ ਨੇ ਇੱਕ ਟਵੀਟ ਕੀਤਾ ਵੀ ਜਿਹੜੇ US ਦੇ ਟਰੂਪਸ ਜਰਮਨ ਦੇ ਵਿੱਚ ਆ ਉੱਥੋਂ ਵੀ ਅਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ ਆ। ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਪੋਸਟ ਪਾਈ ਤੇ ਪੈਂਟਾਗਨ ਦੇ ਜਿਹੜੇ ਬਹੁਤ ਸਾਰੇ ਆਫੀਸ਼ੀਅਲ ਆ ਉਹ ਬਹੁਤ ਹੈਰਾਨ ਹੋਏ ਤੇ ਉਹ ਕਹਿੰਦੇ ਵੀ ਅਸੀਂ ਇਹ ਐਕਸਪੈਕਟ ਨਹੀਂ ਕਰਦੇ ਸੀ ਵੀ ਇਸ ਤਰ੍ਹਾਂ ਦਾ ਜਿਹੜਾ ਡਰਾ ਡਾਊਨ ਹੋਊਗਾ। ਸੋ ਕਹਿੰਦੇ ਵੀ 12,000 ਤੱਕ ਜਿਹੜੇ ਟਰੂਪ ਆ ਉੱਥੋਂ ਪੁੱਲ ਕੀਤੇ ਜਾ ਸਕਦੇ ਹੈਗੇ ਆ। ਜਦੋਂ ਤੋਂ ਇਰਾਨ ਵਾਰ ਸ਼ੁਰੂ ਹੋਈ ਆ ਟਰੰਪ ਉਹਨਾਂ ਦਾ ਰਿਲੇਸ਼ਨ ਜਿਹੜੇ ਨਾਟੋ ਕੰਟਰੀਜ਼ ਦੇ ਨਾਲ ਬੜਾ ਗੁੱਡ ਨਹੀਂ ਰਿਹਾ ਹੈਗਾ, ਜਿਹਦੇ ਵਿੱਚ ਯੂਰਪੀਅਨ ਯੂਨੀਅਨ ਵਾਲੇ ਮੁਲਕ ਹੈਗੀ ਆ, ਤੁਹਾਨੂੰ ਪਤਾ ਹੀ ਆ। ਤੇ ਟਰੰਪ ਉਹਨਾਂ ਦਾ ਜਿਹੜਾ ਲੇਟੈਸਟ ਥ੍ਰੈਟ ਹੈਗਾ ਟਰਾਂਸ ਅਟਲਾਂਟਿਕ ਅਲਾਈਅੰਸ, ਇਹ ਕੁਝ ਦਿਨਾਂ ਬਾਅਦ ਹੀ ਆਇਆ। ਇਹ ਤੋਂ ਪਹਿਲਾਂ ਟਰੰਪ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹ 'ਚ ਉਹਨੂੰ ਕਿਹਾ ਸੀ ਵੀ ਜਿਹੜੇ ਨਾਟੋ ਦੇ ਮੈਂਬਰ ਜਿਹੜੇ ਕੰਟਰੀਜ਼ ਆ ਉੱਥੇ ਜਿਹੜੇ ਟਰੂਪ ਆ ਉਹਨਾਂ ਨੂੰ ਘਟਾਇਆ ਜਾਵੇ, ਖਾਸ ਕਰਕੇ ਯੂਰਪ ਦੇ ਵਿੱਚ। ਤੇ ਜਰਮਨੀ ਦਾ ਚੀਫ ਆਫ ਡਿਫੈਂਸ ਜਨਰਲ ਕਾਰਸਟਨ ਬਰਿਊਰ ਜੋ ਆ ਉਹਨਾਂ ਦੀ ਹਜੇ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ US ਆਫੀਸ਼ੀਅਲਸ ਦੇ ਨਾਲ ਵੀ ਜਿਹੜੀ ਸਾਡੀ ਨਵੀਂ ਡਿਫੈਂਸ ਦੀ ਸਟ੍ਰੈਟਜੀ ਕੀ ਹੈਗੀ ਆ। ਤੇ ਜਰਮਨ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਯੂਰਪ ਦਾ ਲਾਰਜੈਸਟ ਇਕਨੋਮੀ ਮੰਨਦਾ ਆ ਤੇ ਆਪਣਾ ਲੀਡਰਸ਼ਿਪ ਰੋਲ ਵੀ ਉਹ ਮੰਨਦੇ ਆ ਨਾਟੋ ਦੇ ਵਿੱਚ। ਪਰ ਇਹ ਸਾਰੇ ਕਾਸੇ ਦੇ ਨਾਲ ਹੁਣ ਜਿਹੜਾ ਨਾਟੋ ਦਾ ਜਿਹੜੀ ਪੋਜੀਸ਼ਨ ਆ ਉਹ ਵੀ ਇੱਕ ਤਰ੍ਹਾਂ ਨਾਲ ਡਾਵਾਂਡੋਲ ਹੀ ਦਿਸਦੀ ਨਜ਼ਰ ਜਿਹੜੀ ਆ ਰਹੀ ਹੈਗੀ ਆ ਜੀ। ਰਿਕਾਰਡ ਤੋੜ 75 ਦਿਨ ਜਿਹੜਾ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਸ਼ਟਡਾਊਨ ਆ ਉਹ ਖਤਮ ਹੋ ਗਿਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਦੀ ਜਿਹੜੀ ਆ ਉਹ ਸਾਈਨ ਕਰ ਦਿੱਤੇ ਆ। ਇਹ ਜਿਹੜਾ DHS ਫੰਡਿੰਗ ਬਿੱਲ ਆ ਉਹ ਪਾਸ ਹੋਇਆ, ਸਾਈਨ ਕੀਤੇ ਆ। ਤੇ ਇਸ ਦੇ ਨਾਲ ਨਾਲ ਜਿਹੜਾ ਫੀਸਾ FISA ਜਿਹੜਾ ਸਪਾਈ ਪ੍ਰੋਗਰਾਮ ਆ, ਫੋਰਨ ਸਪਾਈ ਪ੍ਰੋਗਰਾਮ ਆ, ਉਸ ਦੀ ਵੀ ਸ਼ਾਰਟ ਟਰਮ ਦੇ ਲਈ ਜਿਹੜੀ ਐਕਸਟੈਂਸ਼ਨ ਆ ਉਸ ਨੂੰ ਵਧਾਇਆ ਗਿਆ ਹੈਗਾ ਆ। ਹਾਊਸ ਨੇ ਕਹਿੰਦੇ ਵੀ ਸੈਨੇਟ ਦੇ ਦੁਆਰਾ ਪਾਸ ਕੀਤਾ ਗਿਆ ਬਿੱਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਸ ਦੇ ਵਿੱਚ ਆਈਸ ਤੇ ਬਾਰਡਰ ਪੈਟਰੋਲ ਨੂੰ ਛੱਡ ਕੇ ਬਾਕੀ ਸਾਰੀਆਂ ਸੰਸਥਾਵਾਂ ਨੂੰ, ਬਾਕੀ ਸਾਰੇ ਮਹਿਕਮਿਆਂ ਦੀ ਫੰਡਿੰਗ ਲਿਖੀ ਹੋਈ ਸੀ, ਉਸ ਨੂੰ ਮਨਜ਼ੂਰੀ ਮਿਲੀ ਹੋਈ ਸੀ। ਉਸ ਨੂੰ ਹਾਊਸ ਨੇ ਅੱਜ ਆਵਾਜ਼ ਦੀ ਵੋਟ ਦੇ ਨਾਲ ਹੀ ਜਿਹੜਾ ਉਹ ਰੈਕਡ ਦੇ ਉੱਤੇ ਜਾਣ ਦੀ ਲੋੜ ਨਹੀਂ ਪਈ ਕਿਸੇ ਵੀ ਜਿਹੜੇ ਲਾਅਮੇਕਰ ਨੂੰ, ਉਹਨਾਂ ਨੇ ਆਵਾਜ਼ ਦੇ ਨਾਲ ਹੀ ਉਸ ਨੂੰ ਪਾਸ ਕਰ ਦਿੱਤਾ ਹੈਗਾ। ਮਾਰਚ ਮਹੀਨੇ ਦੇ ਵਿੱਚ ਜਦ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਹੋਇਆ ਸੀ ਤਾਂ ਉਸ ਟਾਈਮ ਦੇ ਉੱਤੇ ਸਪੀਕਰ ਮਾਈਕ ਜੌਨਸਨ ਨੇ ਕਿਹਾ ਵੀ ਇਹ ਤਾਂ ਮਜ਼ਾਕ ਵਾਲੀ ਗੱਲ ਆ ਵੀ ਆਈਸ ਤੇ ਬਾਰਡਰ ਪੈਟਰੋਲ ਏਜੰਟ ਨੂੰ ਫੰਡ ਕੀਤੇ ਬਗੈਰ ਬਾਕੀ ਜਿਹੜੇ ਮਹਿਕਮਿਆਂ ਨੂੰ ਫੰਡਿੰਗ ਜਿਹੜੀ ਉਹ ਹੋਵੇ। ਪਰ ਇਵੈਂਚੁਅਲੀ ਉਹੀ ਬਿੱਲ ਨੂੰ ਅੱਜ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈਗਾ ਆ। ਸੋ ਉਹਨਾਂ ਨੇ ਅੱਜ ਉੱਦਾਂ ਗੱਲ ਕਿਹਾ, ਕਹਿੰਦੇ ਵੀ ਇੱਕ ਹੋਰ ਬਿੱਲ ਜਿਸ ਦੇ ਉੱਤੇ ਪ੍ਰੋਗਰੈਸ ਜਿਹੜੀ ਆ ਉਹ ਚੱਲ ਰਹੀ ਆ ਵੀ ਆਈਸ ਤੇ ਬਾਰਡਰ ਪੈਟਰੋਲ ਨੂੰ ਟਰੰਪ ਹੁਣਾਂ ਦੇ ਰਹਿ ਗਏ ਕਾਰਜਕਾਲ ਦੇ ਲਈ ਵੀ ਫੰਡਿੰਗ ਦੇ ਲਈ ਪਾਸ ਕਰ ਦਿੱਤਾ ਜਾਵੇਗਾ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਹੁਣ TSA ਦੇ ਉੱਤੇ ਜਿਹੜੀ ਟਰਾਂਸਪੋਰਟੇਸ਼ਨ ਸਿਕਿਉਰਿਟੀ ਜਿਹੜੀ ਅਥਾਰਟੀ ਹੈਗੀ ਆ ਜੋ ਉਹ ਆਪਣੇ 에ਅਰਪੋਰਟਸ ਦੇ ਉੱਤੇ ਹੁੰਦੀ ਆ, ਕਹਿੰਦੇ ਵੀ ਹੁਣ ਤੁਹਾਨੂੰ ਉੱਥੇ ਲਾਈਨਾਂ ਨਹੀਂ ਮਿਲਣਗੀਆਂ, ਸਾਰਿਆਂ ਨੂੰ ਪੇ ਚੈੱਕ ਜਿਹੜੇ ਆ ਉਹ ਮਿਲ ਜਾਣਗੇ ਤੇ TSA ਦੇ ਜਿਹੜੇ ਅਧਿਕਾਰੀ ਆ ਮੁੜ ਕੰਮ ਦੇ ਉੱਤੇ ਪੇ ਚੈਕਸ ਦੇ ਨਾਲ ਜਿਹੜੇ ਉਹ ਵਾਪਸ ਜਿਹੜੇ ਉਹ ਆ ਜਾਣਗੇ। ਸੋ ਇਹ ਜਿਹੜਾ ਬਜਟ ਰੀਕਨਸੀਲੀਏਸ਼ਨ ਪ੍ਰੋਸੈਸ ਦੀ ਵਰਤੋਂ ਕਰਦੇ ਹੋਏ ਇਸ ਨੂੰ ਪਾਸ ਕੀਤਾ ਗਿਆ ਹੈਗਾ ਆ। ਇੱਕ ਜਿਹੜਾ ਬਜਟ ਰੈਜ਼ੋਲੂਸ਼ਨ ਆ ਉਸ ਦੇ ਵਿੱਚ ਕਾਂਗਰੈਸ਼ਨਲ ਕਮੇਟੀ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਲੈਜਿਸਲੇਸ਼ਨ ਜਿਹੜਾ ਉਹ ਲਿਖਿਆ ਜਾਵੇ, ਡਰਾਫਟ ਕੀਤਾ ਜਾਵੇ ਤੇ $70 ਬਿਲੀਅਨ ਜਿਹੜੀ ਆਈਸ ਤੇ ਬਾਰਡਰ ਪੈਟਰੋਲ ਦੇ ਲਈ ਜਿਹੜੀ ਆ ਉਸ ਨੂੰ ਆਥੋਰਾਈਜ਼ ਕਰਨ ਦੇ ਲਈ ਇਸ ਵਿੱਚ
ਜਿਹੜੀ ਸਿਫਾਰਿਸ਼ ਰੱਖੀ ਗਈ ਆ ਅਗਲੇ ਆਉਂਦੇ 3 ਸਾਲਾਂ ਦੇ ਲਈ। ਸੋ ਹੁਣ ਆਈਸ ਤੇ ਬਾਰਡਰ ਪੈਟਰੋਲ ਨੂੰ ਵੱਖਰੇ ਤੌਰ ਦੇ ਉੱਤੇ ਅਗਲੇ 3 ਸਾਲਾਂ ਦੀ ਜਿਹੜੀ ਫੰਡਿੰਗ ਆ ਉਹ ਅਪਰੂਵ ਕਰਨ ਦੇ ਲਈ ਨਵਾਂ ਜਿਹੜਾ ਲੈਜਿਸਲੇਸ਼ਨ ਆ ਉਹ ਲਿਖਿਆ ਜਿਹੜਾ ਉਹ ਜਾਊਗਾ। ਇਹ ਹੁਣ ਦੇਖਣਾ ਹੋਊਗਾ ਵੀ ਕੀ ਉਹ ਵੀ ਦੋਨਾਂ ਸਦਨਾਂ ਦੇ ਵਿੱਚ ਆਸਾਨੀ ਦੇ ਨਾਲ ਪਾਸ ਹੁੰਦਾ ਹੈ ਜਾਂ ਉਸ ਦੇ ਵਿੱਚ ਵੀ ਅੜਿੱਕੇ ਜਿਹੜੇ ਉਹ ਆਉਣਗੇ। ਉੱਦਾਂ ਜਿਹੜੇ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਨੇ ਜਿਹੜੀ ਪੋਲੀਟੀਕਲ ਸ਼ਰੇਡ ਤੇ ਸ਼ਨੈਨੀਗਨ ਹੀ ਜਿਹੜੇ ਉਹ ਕੀਤੇ ਆ, ਇਸ ਤੋਂ ਇਲਾਵਾ ਹੋਰ ਉਹਨਾਂ ਦੇ ਕੋਲ ਕਰਨ ਨੂੰ ਕੁਝ ਹੈ ਨਹੀਂ ਆ। ਪਰ ਜਿਹੜਾ ਅੱਜ ਅਸੀਂ ਬਜਟ ਰੈਜ਼ੋਲੂਸ਼ਨ ਆ ਉਹ ਪਾਸ ਕਰਾਇਆ ਜੋ ਕਿ ਬਹੁਤ ਹੀ ਮਹੱਤਤਾ ਜਿਹੜੀ ਉਹ ਰੱਖਦਾ ਸੀ। ਸੋ ਹੁਣ ਆਈਸ ਤੇ ਬਾਰਡਰ ਪੈਟਰੋਲ ਨੂੰ ਛੱਡ ਕੇ ਬਾਕੀ ਸਾਰੇ ਮਹਿਕਮੇ DHS ਦੇ ਅੰਡਰ ਜਿਹੜੇ ਆਉਂਦੇ ਆ ਉਹਨਾਂ ਨੂੰ ਰਾਸ਼ੀ ਜਿਹੜੀ ਉਹ ਮਿਲ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਜੋ ਸਟਰੀਟ ਦਾ ਨਾਂ ਆ ਉਹ ਚਾਰਲੀ ਕਰਕ ਰੱਖਿਆ ਗਿਆ ਹੈ, ਜੇ ਤੋਂ ਬਾਅਦ ਕਾਫੀ ਜਿਹੜੇ ਰੈਜ਼ੀਡੈਂਟਸ ਆ ਉਹ ਸ਼ਹਿਰ ਦੇ ਔਰੇਂਜ ਕਾਉਂਟੀ ਦੇ ਉਹ ਲਿਬਰਲ ਰੈਜ਼ੀਡੈਂਟਸ ਉਹ ਕਾਫੀ ਅਪਸੈਟ ਹੈਗੇ ਆ। ਸਟਰੀਟ ਸਾਈਨ ਜਿਹਦੇ ਉੱਤੇ ਜੋ ਇਹ ਵੈਸਟ ਮਿਨਿਸਟਰ ਟਾਊਨ ਆ ਜਿੱਥੇ ਰੋਡ ਸੀਗੀ ਸਿਟੀ ਹਾਲ ਨੂੰ ਜਾਂਦੀ, ਆਲ ਅਮਰੀਕਨ ਵੇ ਰੋਡ ਦਾ ਨਾਮ ਸੀ, ਉਹਨੂੰ ਹੁਣ ਚੇਂਜ ਕਰਕੇ ਚਾਰਲੀ ਕਰਕ ਵੇ ਰੱਖਿਆ ਗਿਆ ਸਿਟੀ ਕੌਂਸਲ ਵੱਲੋਂ। ਸਿਟੀ ਕੌਂਸਲ ਨੇ 4 ਦੇ ਮੁਕਾਬਲੇ 1 ਦੇ ਨਾਲ ਇਹ ਜਿਹੜਾ ਮਤਾ ਆ ਉਹ ਪਾਸ ਕਰ ਦਿੱਤਾ। ਤੁਹਾਨੂੰ ਸਾਰਿਆਂ ਨੂੰ ਯਾਦ ਹੈ ਵੀ ਚਾਰਲੀ ਕਰਕੇ ਇੱਕ ਫ੍ਰੀ ਸਪੀਚ ਐਡਵੋਕੇਟ ਸੀਗਾ ਜਿਹਨੇ ਟਰਨਿੰਗ ਪੁਆਇੰਟ USA ਆਰਗੇਨਾਈਜੇਸ਼ਨ ਬਣਾਈ ਸੀ, ਜਿਹਦੀ ਮੌਤ ਯੂਟਾ ਵੈਲੀ ਯੂਨੀਵਰਸਿਟੀ 'ਚ ਹੋ ਗਈ ਸੀ ਜਦੋਂ ਕਿਸੇ ਨੇ ਗੋਲੀ ਚਲਾ ਦਿੱਤੀ ਹੈ। ਸਤੰਬਰ 2025 ਦੀ ਗੱਲ ਹੈਗੀ ਆ। ਲਾਸ ਐਂਜਲਸ ਏਰੀਆ ਦੇ ਬਹੁਤ ਸਾਰੇ ਲੋਕ ਅਪਸੈਟ ਆ ਵੀ ਇਹ ਬੰਦੇ ਦਾ ਨਾਂ ਕਿਉਂ ਜੋ ਆ ਤੁਸੀਂ ਸਟਰੀਟ ਦੇ ਉੱਤੇ ਰੱਖਿਆ ਹੈਗਾ। ਇੱਕ ਐਨ ਗੈਲਵਨ ਕਰਕੇ ਗਾਰਡਨ ਗਰੋਵ ਦੀ ਆ ਤੇ ਉਹ ਕਹਿੰਦੀ ਮੈਨੂੰ ਤਾਂ ਲੱਗਿਆ ਵੀ ਇੱਕ ਤਰ੍ਹਾਂ ਨਾਲ ਜੋਕ ਆ, ਆਰ ਯੂ ਕਿਡਿੰਗ। ਸੋ ਹੁਣ ਆਰਗੇਨਾਈਜ਼ਰਸ ਆ ਉਹ ਪ੍ਰੋਟੈਸਟ ਕਰਨ ਜਾ ਰਹੇ ਆ ਵੀ ਅਸੀਂ ਇਸ ਸਟਰੀਟ ਦਾ ਨਾਂ ਨਹੀਂ ਚੇਂਜ ਕਰਨ ਦੇਣਾ। ਕਹਿੰਦੇ ਨੋ ਕਰਕਵੇ ਨੋ ਕਰਕਡੇ ਹੈਂਡਸ ਆਫ AAW। ਸੋ ਇਹ ਪਬਲਿਕ ਬਿਲਡਿੰਗਸ ਹੈਗੀਆਂ ਆ ਜਿੱਥੇ ਨੂੰ ਜੋ ਸਟਰੀਟ ਜਾਂਦੀ ਆ ਤੇ ਉਹਦਾ ਨਾਂ ਚੇਂਜ ਨਹੀਂ ਹੋਣਾ ਚਾਹੀਦਾ ਹੈਗਾ। ਤੋ ਬਹੁਤ ਸਾਰੇ ਲੋਕ ਚਾਰਲੀ ਕਰਕ ਤੋਂ ਇੰਸਪਾਇਰਡ ਵੀ ਸੀਗੇ, ਪਰ ਕਈ ਲੋਕ ਜਿਹੜੇ ਆ ਉਹ ਤੋਂ ਔਖੇ ਵੀ ਸੀ ਵੀ ਕਈ ਵਾਰੀ ਜਿਹੜੀਆਂ ਉਹ ਗੱਲਾਂ ਕਰਦਾ ਸੀ ਉਹ ਬੜੀਆਂ ਹੇਟ ਵਾਲੀਆਂ ਹੁੰਦੀਆਂ ਸੀ, ਖਾਸ ਕਰਕੇ ਮਿਨੋਰਟੀਜ਼ ਦੇ ਲਈ ਜਾਂ ਹੋਰ। ਸੋ ਹੁਣ ਦੇਖਦੇ ਆ, ਪਰ ਸਿਟੀ ਨੇ ਜਿਹੜਾ ਨਾਂ ਚੇਂਜ ਕਰ ਦਿੱਤਾ ਹੈ। ਅਗਲੀ ਜਿਹੜੀ ਆ ਉਹ ਗੱਲ ਕਰਦੇ ਜਾਈਏ ਤਾਂ ਅੱਜ ਟਕੋਮਾ ਵਾਸ਼ਿੰਗਟਨ ਤੋਂ ਇਹ ਜਿਹੜੀ ਖਬਰ ਆ ਰਹੀ ਆ ਵੀ 5 ਵਿਦਿਆਰਥੀ ਤੇ ਇੱਕ ਸਕੂਲ ਦਾ ਸਿਕਿਉਰਿਟੀ ਗਾਰਡ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਉੱਥੋਂ ਦੇ ਫੌਸ ਹਾਈ ਸਕੂਲ ਦੇ ਵਿੱਚ, ਜਦ ਕਹਿੰਦੇ ਵੀ ਉੱਥੇ ਸਟੈਬਿੰਗ ਰਿਪੋਰਟ ਹੋਈ ਆ। ਕੁੱਲ ਮਿਲਾ ਕੇ 6 ਜਾਣੇ ਜਿਹੜੇ ਉਹ ਜ਼ਖਮੀ ਹੋਏ, 5 ਵਿਦਿਆਰਥੀ ਤੇ ਇੱਕ ਸਿਕਿਉਰਿਟੀ ਗਾਰਡ ਜਿਨ੍ਹਾਂ ਨੂੰ ਉੱਥੋਂ ਦੇ ਲੋਕਲ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਆ। 4 ਜਿਹੜੇ ਸਟੂਡੈਂਟ ਆ ਉਹ ਤੇ ਸਿਕਿਉਰਿਟੀ ਗਾਰਡ ਉਹ ਕਹਿੰਦੇ ਵਿਕਟਮ ਸੀਗੇ ਤੇ ਜਿਹੜਾ ਸਸਪੈਕਟ ਆ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈਗਾ ਆ। ਕਿੱਦਾਂ ਦੀ ਉਹਨਾਂ ਦੀਆਂ ਸੱਟਾਂ ਲੱਗੀਆਂ ਆ ਉਹਦੇ ਬਾਰੇ ਅਜੇ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਗਈ ਸੀਗੀ। ਕਹਿੰਦੇ ਵੀ ਸਕੂਲ ਆਵਰਸ ਦੇ ਦੌਰਾਨ ਹੀ ਜਿਹੜੀ ਆ ਇਹ ਕਹਿੰਦੇ ਵੀ ਫਾਈਟ ਜਾਂ ਪੋਸੀਬਲ ਸਟੈਪਿੰਗ ਦੀ ਚਰਚਾ ਜਿਹੜੀ ਆ ਉਹ ਛਿੜੀ ਸੀ। ਉਹ ਰਿਪੋਰਟ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਸੀਗੀ। ਸੋ ਟਕੋਮਾ ਪੁਲਿਸ ਨੇ ਕਿਹਾ ਵੀ ਅਸੀਂ ਜਲਦ ਉੱਥੇ ਪਹੁੰਚ ਗਏ ਤੇ ਨਾਲ ਦੇ ਨਾਲ ਹੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਅੰਡਰ ਕੰਟਰੋਲ ਕਰ ਲਿਆ ਸੀਗਾ। ਕਹਿੰਦੇ ਵੀ ਸਾਰੇ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਜਿਹੜੇ ਉਹ ਫੱਟੜ ਜਿਹੜੇ ਹੋਏ ਸੀ, ਸੱਟਾਂ ਜਿਹੜੀਆਂ ਉਹਨਾਂ ਨੂੰ ਲੱਗੀਆਂ ਸੀਗੀਆਂ। ਕਹਿੰਦੇ ਜਿਹੜੇ ਪੁਲਿਸ ਵਾਲੇ ਉਹ ਦੱਸ ਰਹੇ ਸੀਗੇ, ਪੁਲਿਸ ਦੇ ਸਪੋਕਸਪਰਸਨ ਨੂੰ ਕਹਿੰਦੇ ਵੀ ਕੋਈ ਆਲਟਰਕੇਸ਼ਨ ਹੋਈ ਸੀ, ਵੀ ਕਿਹੜੇ ਕਰਕੇ ਆਲਟਰਕੇਸ਼ਨ ਹੋਈ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਅਨਫੋਰਚੂਨੇਟਲੀ ਵਾਇਲੈਂਸ ਜਿਹੜੀ ਉਹ ਵਾਪਰੀ ਆ ਤੇ ਇਹ ਹੋਣੀ ਤਾਂ ਜਿਹੜੀ ਉਹ ਨਹੀਂ ਚਾਹੀਦੀ ਸੀਗੀ, ਪਰ ਕਹਿੰਦੇ ਵੀ ਇਹ ਹੁਣ ਵਾਪਰੀ ਹੈ, ਪਰ ਸਾਡੇ ਸਕੂਲਾਂ ਦੇ ਵਿੱਚ ਕਿਤੇ ਵੀ ਇਦਾਂ ਦੀ ਚੀਜ਼ ਵਾਪਰਨੀ ਨਹੀਂ ਚਾਹੀਦੀ ਹੈਗੀ। ਸੋ ਉਹਨਾਂ ਨੇ ਕਿਹਾ ਵੀ ਕੱਲ ਯਾਨੀ ਕਿ ਫਰਾਈਡੇ ਨੂੰ ਸਾਰੀਆਂ ਹੀ ਜਿਹੜੀਆਂ ਆਫਟਰ ਸਕੂਲ ਐਕਟੀਵਿਟੀਜ਼ ਆ ਉਹ ਸ਼ਟ ਡਾਊਨ ਕਰ ਦਿੱਤੀਆਂ ਗਈਆਂ ਆ, ਕੈਂਸਲ ਕਰ ਦਿੱਤੀਆਂ ਗਈਆਂ ਆ ਤੇ ਸਕੂਲ ਕਹਿੰਦੇ ਵੀ ਹੁਣ ਦੁਬਾਰਾ ਮੰਡੇ ਨੂੰ 4 ਮਈ ਨੂੰ ਉਹ ਜਿਹੜਾ ਉਹ ਦੁਬਾਰਾ ਖੁੱਲੇਗਾ। ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਪ੍ਰੋਜੈਕਟ ਜਿਹੜਾ ਆ ਉਹਦੀ ਹੁਣ ਨਵੀਂ ਪ੍ਰਾਈਸ ਟੈਗ ਰੱਖੀ, ਨਵੀਂ ਪਲਾਨ ਜਿਹੜੀ ਦੱਸੀ ਗਈ ਹੈਗੀ ਆ। ਇਹ ਜਿਹੜਾ ਮੈਸਿਵ ਰੇਲ ਸਿਸਟਮ ਸੀ, ਇਹ ਡਿਜ਼ਾਈਨ ਇਹ ਸੀਗਾ ਵੀ ਇੱਕ ਦਿਨ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਨੂੰ ਜਿਹੜਾ ਜੋੜੇਗਾ, ਕਨੈਕਟ ਕੀਤਾ ਜਾਊਗਾ। ਉਹ ਤੋਂ ਬਾਅਦ ਸੈਨ ਡੀਗੋ ਤੇ ਸੈਕਰਾਮੈਂਟੋ ਨੂੰ
ਪਰ ਹੁਣ $33 ਬਿਲੀਅਨ ਦਾ ਇਹ ਜਿਹੜਾ ਪਾਸ ਕੀਤਾ ਸੀ ਵੋਟਰਸ ਨੇ ਪਹਿਲਾਂ, ਜੋ ਪ੍ਰੋਪੋਜੀਸ਼ਨ ਆਈ ਸੀ 2008 ਦੇ ਵਿੱਚ, ਉਹ ਹੁਣ ਵੱਧ ਕੇ $126 ਬਿਲੀਅਨ ਕਾਸਟ ਦੱਸੀ ਜਾ ਰਹੀ ਆ ਤੇ 2040 ਦੇ ਵਿੱਚ ਜਾ ਕੇ ਇਹ ਕੰਪਲੀਟ ਹੋਊਗਾ। ਪਰ 2033 ਚ ਕਹਿੰਦੇ ਬੇਕਰਸਫੀਲਡ ਤੋਂ ਮਰਸਡ ਨੂੰ ਜਿਹੜੀ ਆ ਟ੍ਰੇਨ ਰਨ ਕਰਨੀ ਸ਼ੁਰੂ ਕਰ ਦਊਗੀ। ਹੁਣ ਨਾ ਤਾਂ ਬੇਕਰਸਫੀਲਡ ਚ ਵਾਲੀਆਂ ਕੰਪਨੀਆਂ ਤੇ ਨਾ ਹੀ ਮਰਸਡ ਦੇ ਵਿੱਚ, ਪਤਾ ਨਹੀਂ ਉੱਥੇ ਜਿਹੜੇ ਲੋਕ ਆ ਉਹ ਕਿਹੜੇ ਜਿਹੜੇ ਆ ਇਸ ਜਿਹੜੀ ਹਾਈ ਸਪੀਡ ਟ੍ਰੇਨ ਆ ਉਹਦੇ ਉੱਤੇ ਟਰੈਵਲ ਕਰੂਗੇ। ਚਾਹੀਦਾ ਤਾਂ ਇਹ ਸੀ ਵੀ ਬੇਕਰਸਫੀਲਡ ਫ੍ਰਿਜ਼ਨੋ ਤੋਂ ਬੇ ਏਰੀਏ ਨੂੰ ਇਸੇ ਮੇਨ ਹੋਣਾ ਚਾਹੀਦਾ ਸੀ ਜੋੜਿਆ ਜਿੱਥੇ ਜਾਂਦਾ। ਲੋਕ ਕੰਮ ਕਰਦੇ ਹੈਗੇ ਆ। ਪਰ ਜਿਹੜਾ ਇਹ ਪ੍ਰੋਜੈਕਟ ਆ ਬਹੁਤ ਜ਼ਿਆਦਾ ਜਿਹੜੀ ਆ ਇਹਦੀ ਪ੍ਰਾਈਸ ਵੱਧ ਗਈ, ਤਾਂ ਕਈ ਤਾਂ ਇਹ ਕਹਿ ਰਹੇ ਆ ਆਫੀਸ਼ੀਅਲ ਵੀ $231 ਬਿਲੀਅਨ ਤੱਕ ਇਹਦੀ ਜਿਹੜੀ ਪ੍ਰਾਈਸ ਆ ਉਹ ਜਾ ਸਕਦੀ ਹੈਗੀ। ਇਹਦੇ CEO ਆਇਨ ਚੌਧਰੀ ਕਰਕੇ ਹੈਗੇ ਆ, ਉਹਨਾਂ ਨੇ ਬੋਰਡ ਮੀਟਿੰਗ ਦੇ ਵਿੱਚ ਇਹ ਦੱਸਿਆ ਤੇ ਕਹਿੰਦੇ ਹੁਣ 2045 ਚ ਇਹ ਜਿਹੜੀ ਸ਼ੁਰੂ ਹੋ ਸਕਦੀ ਹੈਗੀ ਆ। ਸੋ ਕਿੰਨਾ ਸਮਾਂ, ਕਿੰਨੇ ਸਾਲ ਜਿਹੜੇ ਆ ਇਹ ਲੱਗ ਜਾਣੇ ਆ ਜੇ ਕੰਪਲੀਟ ਹੁੰਦੀ ਹੈਗੀ ਆ। ਵਰਸਟ ਪਬਲਿਕ ਇਨਫਰਾਸਟ੍ਰਕਚਰ ਦਾ ਜਿਹੜਾ ਕਹਿ ਲਓ ਵੀ ਇਹ ਫੇਲੀਅਰ ਆਪਣੇ ਸਾਹਮਣੇ ਹੈਗਾ ਆ। ਵੀ ਹੱਦ ਹੀ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਨੇ ਮਚਾ ਦਿੱਤੀ, ਵੀ ਕਮਲਪੁਣਾ ਹੀ ਜਿਹੜਾ ਉਹ ਚੱਲ ਰਿਹਾ ਵਿੱਚ। ਜੇ ਤਾਂ ਇਹਨਾਂ ਨੇ ਇੱਕ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਕਿਹਾ ਸੀਗਾ ਵੀ ਡੀਟੂਅਰ ਕੱਢਣਾ ਆ, ਸੀਜ਼ਰ ਸ਼ਾਵੇਜ਼ ਦੀ ਜਿਹੜੀ ਗ੍ਰੇਵ ਸਾਈਟ ਆ ਉਹਦੇ ਲਾਗੋਂ ਦੀ ਕੱਢਣੀ ਆ। ਕਹਿੰਦੇ ਵੀ ਇਹ ਜਿਹੜੀ ਹਾਈ ਸਪੀਡ ਰੇਲ ਆ, ਤੇ ਹੁਣ ਸੀਜ਼ਰ ਸ਼ਾਵੇਜ਼ ਦਾ ਸਭ ਨੂੰ ਹੀ ਪਤਾ ਹੈ ਕੀ ਕੁਛ ਜਿਹੜਾ ਉਹ ਸਾਹਮਣੇ ਆਇਆ ਹੈਗਾ ਆ। ਇਹ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਹੁਣੇ ਹੀ ਜੇ ਤਾਂ ਬਣਾਉਣੀ ਭਾਈ ਬਣਾ ਲੈਣ, ਨਹੀਂ ਤਾਂ ਇਹਨੂੰ ਬੰਦ ਕਰ ਦੇਣ। ਟੈਕਸ ਪੇਅਰ ਮਨੀ ਜਿਹੜੀ ਆ ਅੰਨ੍ਹੇਵਾਹ ਇਸ ਦੇ ਉੱਤੇ ਜਿਹੜੀ ਆ ਉਹ ਸਪੈਂਡ ਲਗਾਤਾਰ ਕੀਤੀ ਜਾ ਰਹੀ ਹੈ। ਜਿੱਦਾਂ ਪੰਜਾਬੀ ਸਿੱਧ ਪੱਧਰੀ ਚ ਆਖਿਆ ਜਾਂਦਾ ਚਿੱਟਾ ਹਾਥੀ ਇਸ ਨੂੰ ਜਿਹੜਾ ਹਾਈ ਸਪੀਡ ਰੇਲ ਨੂੰ ਬਣਾ ਕੇ ਰੱਖ ਦਿੱਤਾ ਆ। ਇੰਨੇ ਬਿਲੀਅਨਸ ਆਫ ਡਾਲਰ ਹੋਰ ਕਿੰਨੇ ਵਧੀਆ ਕੰਮਾਂ ਦੇ ਲਈ ਜਿਹੜਾ ਉਹ ਵਰਤੇ ਜਾ ਸਕਦੇ। ਇਹ ਨਹੀਂ ਵੀ ਇਹ ਵਧੀਆ ਕੰਮ ਨਹੀਂ ਸੀਗਾ, ਸੋਚ ਤਾਂ ਚੰਗੀ ਸੀਗੀ, ਪਰ ਸਿਚੁਏਸ਼ਨ ਦੇਖ ਲਓ ਵੀ ਕਿੱਥੇ ਤੱਕ ਜਿਹੜੀ ਉਹ ਆ ਕੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਹੋ ਸਕਦਾ ਆਹ ਜਿਹੜੀ ਖਬਰ ਸੁਣ ਕੇ ਗਵਰਨਰ ਦੇ ਆਫਿਸ ਨੇ ਫੇਰ ਸਾਨੂੰ ਈਮੇਲ ਕਰ ਦੇਣੀ ਆ, ਨਹੀਂ ਏਦਾਂ ਦੀ ਕੋਈ ਗੱਲ ਨਹੀਂ ਆ, ਅਸੀਂ ਤਾਂ ਜਿਹੜੇ ਜੀ ਬਣਾਉਣ ਲੱਗੇ ਹੋਏ ਆ। ਪਰ ਇਹ ਵੇਖ ਲਓ ਜੈਰੀ ਬਰਾਊਨ ਦੇ ਵਕਤ ਦੀ, ਉਹ ਤੋਂ ਪਹਿਲਾਂ ਦੀ ਜਿਹੜਾ ਇਹ ਸ਼ੁਰੂ ਹੋਇਆ ਆ, ਤੇ 2026 ਹੋ ਗਿਆ, 20 ਸਾਲ ਹੋ ਗਏ ਤਕਰੀਬਨ ਹਰਜੋਤ ਸਿੰਘ ਜੀ। ਤੇ ਮੈਨੂੰ ਨਹੀਂ ਲੱਗਦਾ ਲਾਈਨ ਕਿਸੇ ਪਾਸੇ ਵੀ ਜਿਹੜੀ ਉਹ ਵਿਛੀ ਆ। ਪਿੱਲਰ ਜਿਹੜੇ ਉਹ ਖੜੇ ਜਿਹੜੇ ਉਹ ਨਜ਼ਰ ਆਉਂਦੇ ਆ। ਲੋਕਾਂ ਦੀ ਜਿਹੜੀ ਜ਼ਮੀਨ ਆ ਉਹ ਜ਼ਰੂਰ ਇਹਨਾਂ ਨੇ ਖਰੀਦ ਵਗੈਰਾ ਲਈ ਸੀਗੀ ਵੀ ਹਾਂ ਜੀ ਉਧਰੋਂ ਦੀ ਕੱਢਾਂਗੇ, ਆਹ ਚੀਜ਼ ਕਰਾਂਗੇ। ਤੇ ਹੁਣ ਬੇਕਰਫੀਲਡ ਤੋਂ ਮਰਸੈਡ ਇਧਰੋਂ ਉਧਰ ਗਾਵਾਂ ਚੋਣ ਚਲ ਜਾ ਕਰਨਗੇ, ਤੇ ਇਧਰੋਂ ਉਧਰ ਨੂੰ ਗਾਵਾਂ ਚੋਣ ਚਲ ਜਾ ਕਰਨਗੇ, ਜਾਂ ਫਿਰ ਇਹੀ ਚੀਜ਼ ਹੋਊਗੀ ਹਰਜੋਤ ਸਿੰਘ ਜੀ। ਹੋਰ ਤਾਂ ਇਹਦੇ ਦਰਮਿਆਨ ਵਿੱਚ ਕੀ ਜਿਹੜਾ ਇਹਨਾਂ ਨੇ ਕਰਨਾ ਹੈਗਾ, ਵੀ ਮੂਲ ਭਾਵ ਤੋਂ ਟੋਟਲੀ ਦੂਰ ਜਿਹੜੀ ਆ ਇਹ ਜਿਹੜਾ ਰੇਲ ਪ੍ਰੋਜੈਕਟ ਆ, ਹਾਈ ਸਪੀਡ ਰੇਲ ਪ੍ਰੋਜੈਕਟ ਜਿਹੜਾ ਉਹ ਹੋ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ $6 ਪਰ ਗੈਲਨ ਨੂੰ ਪਹੁੰਚ ਗਈਆਂ ਹੈਗੀਆਂ। 30 ਸੈਂਟ ਪਿਛਲੇ ਹਫ਼ਤੇ ਦੇ ਵਿੱਚ ਗੈਸ ਦੀਆਂ ਕੀਮਤਾਂ ਹੋਰ ਵਧੀਆਂ ਹੈਗੀਆਂ। ਗੋਲਡਨ ਸਟੇਟ ਕੈਲੀਫੋਰਨੀਆ 'ਚ 30% ਗੈਸ ਦੀਆਂ ਕੀਮਤਾਂ ਵੱਧ ਚੁੱਕੀਆਂ ਜਦ ਦੀ ਜਿਹੜੀ ਇਰਾਨ ਵਾਲੀ ਜੰਗ ਸ਼ੁਰੂ ਹੋਈ ਹੈਗੀ ਆ। ਸੋ ਕਈ ਏਰੀਏ ਦੇ ਵਿੱਚ ਤਾਂ $7-8 ਤੱਕ ਵੀ ਜਿਹੜੀ ਗੈਸ ਆ ਲਾਸ ਐਂਜਲਸ ਵੱਲ ਦੇਖੀ ਗਈ ਹੈਗੀ ਆ। ਪਰ ਡਰਾਈਵਰਸ ਦਾ ਜਿਹੜਾ ਧੂੰਆਂ ਕਹਿੰਦੇ ਕੈਲੀਫੋਰਨੀਆ 'ਚ ਨਿਕਲ ਰਿਹਾ, $6 ਐਵਰੇਜ ਗੈਸ ਪਰ ਗੈਲਨ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ। ਡੀਜ਼ਲ ਜਿਹੜਾ ਆ ਉਹ $7.5 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਪਹੁੰਚ ਚੁੱਕਾ ਹੈ। ਹਫ਼ਤਾ ਕੁ ਪਹਿਲਾਂ ਹਰਜੋਤ ਸਿੰਘ ਜੀ ਥੋੜਾ ਜਿਹਾ ਰਾਹਤ ਲੋਕਾਂ ਨੂੰ ਜਿਹੜੀ ਉਹ ਮਿਲੀ ਸੀਗੀ, ਪਰ ਕਿਉਂਕਿ ਹੁਣ ਸਟੇਟ ਆਫ ਹਾਰਮੋਜ਼ ਅਜੇ ਤੱਕ ਖੋਲਿਆ ਨਹੀਂ, ਉਤੋਂ ਸਮਰ ਬਲੈਂਡ ਜਿਹੜਾ ਹਰਜੋਤ ਸਿੰਘ ਜੀ ਉਹ ਹੁੰਦਾ ਗਰਮੀਆਂ ਦੇ ਵਿੱਚ ਆਪਾਂ ਦੇਖਦੇ ਹੀ ਆ ਵੀ ਪ੍ਰਾਈਸ ਪਹਿਲਾਂ ਹੀ ਜਿਹੜੀ ਉਹ ਮਹਿੰਗੀ ਹੁੰਦੀ ਆ, ਤੇ ਉਹਦੇ ਵਿੱਚ ਤੁਸੀਂ ਜੰਗ ਦਾ ਤੜਕਾ ਲਾ ਦਿਓ ਤਾਂ ਹਾਲਾਤ ਇਸ ਤਰੀਕੇ ਦੇ ਨਾਲ ਜਿਹੜੇ ਉਹ ਚੱਲੇ ਆ। ਇੱਥੇ ਜਿਹੜੇ ਆ ਗਵਰਨਰ ਨੂੰ ਜਾਂ ਲੈਜਿਸਲੇਸ਼ਨ ਨੂੰ ਕੋਈ ਸਲਾਹ ਦੇਣ ਵਾਲਾ ਹੋਵੇ, ਭਾਈ ਆਰਜੀ ਤੌਰ ਦੇ ਉੱਤੇ ਸਹੀ ਕੈਲੀਫੋਰਨੀਆ ਨੂੰ ਥੋੜੀ ਰਾਹਤ ਦਿਓ, ਆਪਣਾ ਸਟੇਟ ਟੈਕਸ ਮਹੀਨੇ ਲਈ ਬੰਦ ਕਰ ਦਿਓ, ਲੋਕਾਂ ਨੂੰ ਕਿਤੇ ਮਾੜਾ ਮੋਟਾ ਸਾਹ ਤਾਂ ਜਿਹੜਾ ਉਹ ਆਵੇ। ਜਿੰਨੇ ਇਸ ਟਾਈਮ ਰੀ-ਇਲੈਕਸ਼ਨ ਦੇ ਲਈ ਜਾਂ ਇਲੈਕਸ਼ਨ ਲਈ ਖੜੇ ਨੇ, ਉਹਨਾਂ ਨੂੰ ਇੱਕ ਦਾ ਰੈਜ਼ੋਲੂਸ਼ਨ ਇਦਾਂ ਦਾ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ ਆ ਵੀ ਆਪਣੇ ਪੱਧਰ ਦੇ ਉੱਤੇ ਵੀ ਹਾਂ ਭਾਈ ਮੈਂ ਆਪਣੇ ਕੰਸਟੀਚੁਐਂਟਸ ਦੇ ਲਈ, ਆਪਣੇ ਲੋਕਾਂ ਦੇ ਲਈ, ਉਹਨਾਂ ਨੂੰ ਮਹਿੰਗਾਈ ਤੋਂ ਨਿਜਾਤ ਦਿਵਾਉਣ ਦੇ ਲਈ ਚਾਹੇ ਥੋੜੇ ਸਮੇਂ ਦੇ ਲਈ ਹੀ ਜਿਹੜਾ ਇਹ ਸਟੇਟ ਟੈਕਸ ਆ ਇਸ ਦੇ ਉੱਤੇ, ਗੈਸ ਦੇ ਉੱਤੇ ਜਿਹੜਾ ਲੱਗਦਾ ਆ, ਉਸ ਨੂੰ ਹਟਾਇਆ ਜਿਹੜਾ ਉਹ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਕਹਿੰਦੇ ਵੀ ਆਪਣੀਆਂ ਜਿਹੜੀਆਂ ਮਿਜ਼ਾਈਲ ਤੇ ਮਿਊਨੀਸ਼ਨਸ ਆ ਉਹਨਾਂ ਨੂੰ ਡਿਗ ਆਊਟ ਕਰਨ ਦੇ ਲਈ ਕੰਮ ਤੇਜ਼ੀ ਦੇ ਨਾਲ ਕਰ ਰਿਹਾ ਹੈਗਾ ਆ। ਈਰਾਨ ਦੀ ਜਿਹੜੀ ਰਜੀਮ ਆ ਉਹ ਕਹਿੰਦੇ ਵੀ ਹੁਣ ਇਹ ਜਿਹੜੀ ਕਈ ਹਫ਼ਤਿਆਂ ਤੋਂ ਚੱਲ ਰਹੀ ਸੀਜ਼ ਫਾਇਰ ਆ
ਉਸ ਦੇ ਵਿੱਚ ਆਪਣੇ ਆਪ ਨੂੰ, ਆਪਣੀਆਂ ਜਿਹੜੀਆਂ ਮਿਲਟਰੀ ਕੈਪੇਬਿਲਿਟੀਜ਼ ਆ ਉਹਨਾਂ ਨੂੰ ਮੁੜ ਦੁਬਾਰਾ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਆ। ਉਹ ਕਹਿੰਦੇ ਵੀ ਜੇ ਕਿਤੇ ਦੁਬਾਰਾ ਟਰੰਪ ਹੋਣਾ ਨੇ ਫੈਸਲਾ ਲਿਆ ਵੀ ਆਪਾਂ ਜਿਹੜਾ ਹਮਲਾ ਕਰਾਂਗੇ, ਤਾਂ ਉਹ ਆਪਣੇ ਪੱਧਰ ਦੇ ਉੱਤੇ ਤਿਆਰੀ ਰੱਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਉੱਦਾਂ ਜਿਹੜੀ ਈਰਾਨ ਦੀ ਰਜੀਮ ਦੇ ਜਿਹੜੇ ਇਸ ਟਾਈਮ ਮੇਨ ਹੁਣ ਸੁਪਰੀਮ ਲੀਡਰ ਆ, ਉਹਨਾਂ ਦਾ ਜਿਹੜਾ ਟੈਲੀਵਾਈਜ਼ਡ ਰਿਟਨ ਨੋਟ ਆ ਉਹ ਪੜ੍ਹਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਯੂਰੇਨੀਅਮ ਦੀ ਕੈਪੇਬਿਲਿਟੀਜ਼ ਨੂੰ ਜਿਹੜਾ ਅਸੀਂ ਹੁਣ ਨਹੀਂ ਹਟਾਵਾਂਗੇ। ਸੋ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਚੇਂਜ ਹੋ ਚੁੱਕੀ ਆ। ਅਲੀ ਖਮੇਨਾਈ ਜਿਹੜਾ ਪਹਿਲਾ ਸੁਪਰੀਮ ਲੀਡਰ ਸੀ, ਉਸ ਦੇ ਮਾਰੇ ਜਾਣ ਤੋਂ ਬਾਅਦ ਚ ਉਸਦੇ ਮੁੰਡੇ ਨੂੰ ਜਿਹੜਾ ਬਣਾ ਦਿੱਤਾ ਗਿਆ ਸੀਗਾ ਮੋਤਜਬਾ ਅਲੀ ਖਮੇਨਾਈ, ਤੇ ਉਸ ਦੇ ਦੁਆਰਾ ਹੁਣ ਯੂਰੇਨੀਅਮ ਨੂੰ ਮੁੱਖ ਜਿਹੜਾ ਮਿਡਲ ਐਂਡ ਸੈਂਟਰ ਰੱਖ ਕੇ ਜਿਹੜਾ ਉਹ ਚੱਲਿਆ ਜਾ ਰਿਹਾ ਹੈਗਾ ਆ। ਉਧਰ ਅਗਲੇ ਮਹੀਨੇ ਦੇ ਵਿੱਚ ਚਾਈਨਾ ਨੂੰ ਰਾਸ਼ਟਰਪਤੀ ਟਰੰਪ ਦਾ ਜਿਹੜਾ ਟ੍ਰਿਪ ਉਹ ਜਿਹੜਾ ਸੋਚਿਆ ਜਾ ਰਿਹਾ ਵੀ ਉਦੋਂ ਹੋ ਸਕਦਾ ਪਹਿਲੋਂ ਅਪ੍ਰੈਲ ਮਈ ਦੀ ਹੀ ਜਿਹੜੀ ਗੱਲ ਆ ਉਹ ਚੱਲਦੀ ਸੀ। ਅੰਦਰ ਖਾਤੇ ਜਿਹੜਾ ਚਾਈਨਾ ਦੇ ਦੁਆਰਾ ਈਰਾਨ ਦੀ ਖਾਸੀ ਜਿਹੜੀ ਮਦਦ ਆ ਉਹ ਕੀਤੀ ਗਈ ਹੋਈ ਜਿਹੜੀ ਉਹ ਦੱਸੀ ਗਈ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੀਆਂ ਇਹ ਹੁਣ ਦੱਸ ਰਹੇ ਨੇ ਵੀ ਸੀਜ਼ ਫਾਇਰ ਦੇ ਦੌਰਾਨ ਉਹ ਆਪਣੀਆਂ ਮਿਜ਼ਾਈਲ ਤੇ ਮਿਊਨੀਸ਼ਨਸ ਨੂੰ ਜੋ ਬੰਬਾਂ ਦੇ ਨਾਲ ਥੱਲੇ ਦੱਬਿਆ ਹੈ ਅੰਡਰਗਰਾਊਂਡ, ਉਹਨਾਂ ਨੂੰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਵੀ ਅੱਗੇ ਕਾਰਵਾਈ ਜਿਹੜੀ ਉਹ ਕਿੱਦਾਂ ਦੀ ਅਮਰੀਕਾ ਦੇ ਦੁਆਰਾ ਕੀਤੀ ਜਾ ਸਕਦੀ ਹੈਗੀ ਆ। ਉਧਰ ਇੱਕ ਸੈਨੇਟਰ ਦੇ ਦੁਆਰਾ ਹਰਜੋਤ ਸਿੰਘ ਜੀ ਇਹ ਸਲਾਹ ਆ ਰਹੀ ਆ ਵੀ ਮਿਲਟਰੀ ਐਕਸ਼ਨ ਦੇ ਲਈ ਆਥੋਰਾਈਜ਼ ਮਿਲਟਰੀ ਫੋਰਸ ਈਰਾਨ ਦੇ ਵਿੱਚ, ਉਸ ਪ੍ਰਤੀ ਇੱਕ ਬਿੱਲ ਜਿਹੜਾ ਆ ਉਹ ਲਿਆਉਣ ਬਾਰੇ ਜਿਹੜੀ ਸਿਫਾਰਿਸ਼ ਆ ਉਹ ਚੱਲ ਰਹੀ ਆ। ਉਹ ਪ੍ਰਪੋਜ਼ਲ ਜਿਹੜਾ ਉਹ ਆ ਰਿਹਾ ਆ। ਸੋ ਦੇਖਦੇ ਆ ਵੀ ਇਸ ਦੇ ਵਿੱਚ ਅੱਗੇ ਕੀ ਬਣਦਾ ਹੈ। ਬ੍ਰਿਟਨੀ ਸਪੀਅਰ ਜਿਹੜੀ ਪੌਪ ਸਟਾਰ ਹੈਗੀ ਆ, ਕਹਿੰਦੇ ਵੀ ਉਹਨੂੰ ਡਰੰਕ ਡਰਾਈਵਿੰਗ ਕਰਦੀ ਹੋਈ ਅਰੈਸਟ ਹੋਈ ਹੈਗੀ ਆ। ਮਾਰਚ ਮਹੀਨੇ ਦੇ ਵਿੱਚ ਅਰੈਸਟ ਹੋਈ ਸੀ ਤੇ ਅਪ੍ਰੈਲ ਦੇ ਵਿੱਚ ਉਹ ਫਿਰ ਇੱਕ ਜਿਹੜਾ ਟ੍ਰੀਟਮੈਂਟ ਫੈਸਿਲਿਟੀ ਆ ਉੱਥੇ ਐਂਟਰ ਕੀਤਾ ਉਹਨੇ, ਤੇ ਤਾਂ ਕਿ ਜਿਹੜੀ ਆ ਸ਼ਰਾਬ ਨੂੰ ਕਿਸ ਤਰ੍ਹਾਂ ਜਿਹੜਾ ਛੱਡਿਆ ਜਾਵੇ ਜਾਂ ਉਹਨੂੰ ਘਟਾਇਆ ਜਾਵੇ। ਕਹਿੰਦੇ ਵੀ ਜਿਹੜਾ ਬ੍ਰਿਟਨੀ ਸਪੀਅਰ ਆ ਉਹਨੂੰ ਮਿਸਡਮੀਨਰ ਚਾਰਜਸ ਲਾਏ ਗਏ ਸੀ, ਫੈਲਨੀ ਨਹੀਂ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਜਾਂ ਇੰਜਰੀ ਨਹੀਂ ਹੋਈ ਸੀ। ਤਾਂ ਉਹਦਾ ਜਿਹੜਾ ਬਲੱਡ ਅਲਕੋਹਲ ਲੈਵਲ ਆ ਉਹ ਕਾਫੀ ਉਸ ਟਾਈਮ ਦੇ ਉੱਤੇ ਲੋ ਸੀ, ਪਰ ਉਸ ਅਮਾਊਂਟ ਤੋਂ ਜ਼ਿਆਦਾ ਸੀ ਜਿਸ ਦੇ ਨਾਲ ਉਹਨੂੰ ਟਿਕਟ ਦਿੱਤੀ ਜਾ ਸਕੇ। ਸੋ ਉਹਨੂੰ 12 ਮਹੀਨੇ ਦੇ ਲਈ ਪ੍ਰੋਬੇਸ਼ਨ ਦੇ ਉੱਤੇ ਜਿਹੜਾ ਆ ਇਸ ਟਾਈਮ ਡਿਸਟ੍ਰਿਕਟ ਅਟਾਰਨੀ ਵੱਲੋਂ ਪਾਇਆ ਗਿਆ ਹੈ। ਜੀ, ਕੀ ਹਰਜੋਤ ਸਿੰਘ ਜੀ ਆਮ ਲੋਕਾਂ ਨੂੰ ਇਹ ਇਦਾਂ ਦੀ ਰਾਹਤ ਦਿੰਦੇ ਆ? ਨਹੀਂ ਨਾ। ਸੋ ਇਹਨਾਂ ਦੇ ਨਾਲ ਵੀ ਇਦਾਂ ਨਹੀਂ ਜਿਹੜਾ ਚਾਹੀਦਾ, ਫਿਰ ਕਾਨੂੰਨ ਬਰਾਬਰ ਦਾ ਹੀ ਸਾਰਿਆਂ ਦੇ ਉੱਤੇ ਜਿਹੜਾ ਲੱਗੇ ਤਾਂ ਹੀ ਜਿਹੜਾ ਉਹ ਚੰਗਾ ਲੱਗਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਇੱਕ ਯੂਐਸ ਦਾ ਅਲਕੋਹਲ ਡਿਸਟ੍ਰੀਬਿਊਟਰ, ਉਹਨਾਂ ਨੇ ਆਪਣੇ ਜਿਹੜੇ ਆਪਰੇਸ਼ਨਸ ਆ ਉਹ ਬੰਦ ਕਰ ਦਿੱਤੇ ਆ। 4600 ਜੌਬਸ ਕਹਿੰਦੇ ਵੀ ਇਸ ਦੇ ਨਾਲ ਕੱਟੀਆਂ ਜਿਹੜੀਆਂ ਹੋ ਜਾਣਗੀਆਂ। ਟੈਕਸਸ, ਫਲੋਰੀਡਾ, ਵਰਜੀਨੀਆ, ਸਾਊਥ ਕੈਰੋਲੀਨਾ, ਕਹਿੰਦੇ ਵੀ ਇਹਨਾਂ ਦੇ ਉੱਤੇ, ਇਹਨਾਂ ਸੂਬਿਆਂ 'ਚ ਇਸ ਕੰਪਨੀ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਅਸਰ ਰਹੇਗਾ। ਰਿਪਬਲਿਕ ਨੈਸ਼ਨਲ ਡਿਸਟ੍ਰੀਬਿਊਟਿੰਗ, ਇਹ ਕਹਿੰਦੇ ਵੀ ਆਪਣਾ ਫੁੱਟਪ੍ਰਿੰਟ ਆ, ਇਹ ਆਪਣਾ ਦਾਇਰਾ ਆ ਉਹ ਘਟਾਉਣ ਜਾ ਰਹੇ ਹੈਗੇ ਆ। ਸੋ ਯੂਐਸ ਦੇ ਵਿੱਚ ਇਹਨਾਂ ਨੇ ਰੀਸਟਰਕਚਰਿੰਗ ਪਲਾਨ ਦੇ ਤਹਿਤ ਕਈ ਚੀਜ਼ਾਂ ਜਿਹੜੀਆਂ ਆ ਉਹ ਸੇਲ ਕਰਨਗੇ ਤੇ ਕਈ ਜਿਹੜੇ ਆ ਬੰਦ ਹੋਊਗੀਆਂ ਤੇ ਕਈ ਜਿਹੜੀਆਂ ਚੀਜ਼ਾਂ ਆ ਉਹ ਲੇ ਆਫ ਹੋਣ ਜਾ ਰਹੀਆਂ। ਵਾਰਨ ਜਿਹੜੀਆਂ ਫਾਈਲਿੰਗਸ ਉਹ ਸਾਹਮਣੇ ਆਈਆਂ ਤੇ ਕਈ ਜਿਹੜੇ ਦਸਤਾਵੇਜ਼ ਆ ਕੰਪਨੀ ਦੇ ਨਾਲ ਜੁੜੇ ਹੋਏ ਉਹਨਾਂ ਤੋਂ ਬਾਅਦ 'ਚ ਪਤਾ ਲੱਗਾ ਹੈ। ਇਹ ਉੱਦਾਂ ਟੈਕਸਸ ਬੇਸਡ ਆ, R&DC, ਇਹ ਮੇਜਰ ਵਾਈਨ ਤੇ ਸਪਿਰਿਟਸ ਡਿਸਟ੍ਰੀਬਿਊਟਰ ਆ ਤੇ ਇਹ ਮੂਵ ਦੇ ਨਾਲ ਕਹਿੰਦੇ ਵੀ ਹਜ਼ਾਰਾਂ ਹੀ ਕਾਮਿਆਂ ਦੇ ਉੱਤੇ ਨੇਸ਼ਨ ਵਾਈਡ ਜਿਹੜਾ ਉਹ ਮਾੜਾ ਅਸਰ ਪਵੇਗਾ। ਕਈ ਮਾਰਕੀਟਸ ਤੋਂ ਇਹ ਪੱਕਾ ਬਾਹਰ ਜਾ ਰਹੇ ਆ, ਕਈ ਜਿਹੜੇ ਆਪਰੇਸ਼ਨਸ ਆ ਉਹ ਟਰਾਂਸਫਰ ਕਰਨ ਜਾ ਰਹੇ ਆ। ਸੋ ਵਨ ਆਫ ਦਾ ਲਾਰਜੈਸਟ ਬੈਵਰੇਜ ਡਿਸਟ੍ਰੀਬਿਊਟਰ ਸੀਗੇ ਮੁਲਕ ਦੇ ਵਿੱਚ। ਸੋ ਵਰਕਰ ਐਡਜਸਟਮੈਂਟ ਐਂਡ ਰੀਟ੍ਰੇਨਿੰਗ ਨੋਟੀਫਿਕੇਸ਼ਨ, ਜਿਹਨੂੰ ਵਾਰਨ ਨੋਟਿਸ ਜਿਹੜੇ ਉਹ ਆਖਦੇ ਆ, 4677 ਪੋਜੀਸ਼ਨਸ ਇਹ ਜਿਹੜੀਆਂ ਹੁਣ ਕੱਟਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਹਰਜੋਤ ਸਿੰਘ ਜੀ ਟਰੱਕਿੰਗ, ਕਿਉਂਕਿ ਡਿਸਟ੍ਰੀਬਿਊਟਰ ਸੀ, ਸੋ ਟਰੱਕ ਦੇ ਉੱਤੇ ਜਿਹੜਾ ਉਹ ਹੁੰਦਾ ਸੀਗਾ, ਸੋ ਉਸ ਦੇ ਉੱਤੇ ਕਹਿੰਦੇ ਵੀ ਖਾਸਾ ਅਸਰ ਜਿਹੜਾ ਉਹ ਪਵੇਗਾ। ਕੱਲੇ ਟੈਕਸਸ ਦੇ ਵਿੱਚ ਹੀ 1903 ਜੌਬਸ ਜਿਹੜੀਆਂ ਆ ਉਹ ਬੰਦ ਹੋਣ ਜਾ ਰਹੀਆਂ ਆ। ਸਾਊਥ ਕੈਰੋਲੀਨਾ ਦੇ ਵਿੱਚ 451, ਫਲੋਰੀਡਾ ਦੇ ਵਿੱਚ ਵੀ 1000 ਤੇ ਵਰਜੀਨੀਆ ਦੇ ਵਿੱਚ 428 ਜਿਹੜੇ ਆ ਇਹਨਾਂ ਦੇ ਜਿਹੜੇ ਮੁਲਾਜ਼ਮ ਆ ਉਹ ਨੌਕਰੀਆਂ ਬਾਹਰ ਜਿਹੜੇ ਉਹ ਹੋਣ ਜਾ ਰਹੇ ਹੈਗੇ ਆ। ਸੋ ਇੱਕ ਵੱਡਾ ਜਿਹੜਾ ਕਹਿ ਲਓ ਵੀ ਝਟਕਾ ਯੂਐਸ
ਵਾਈਨ ਤੇ ਜਿਹੜਾ ਸਪਿਰਿਟ ਡਿਸਟ੍ਰੀਬਿਊਟਰ ਨੇ ਦਿੱਤਾ ਆ ਆਪਣੇ ਕਈ ਕੰਮਕਾਜ ਬੰਦ ਕਰਕੇ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 75 ਪੈਸੇ, ਇੰਡੀਆ ਦੇ 94 ਰੁਪਏ ਤੇ 91 ਪੈਸੇ। ਤੇ ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਬਹੁਤ ਵੱਡੀ ਛਾਲ ਜਿਹੜੀ ਉਹ ਰਹੀ, 700 ਤੇ 90 ਪੁਆਇੰਟ ਵੱਧ ਕੇ ਜਿਹੜਾ ਜੀ 52,000 ਤੇ 652 ਤੇ ਬੰਦ ਹੋਇਆ। S&P 73 ਪੁਆਇੰਟ ਵੱਧ ਕੇ 7209 ਤੇ ਨੈਸਡੈਕ 219 ਪੁਆਇੰਟ ਵੱਧ ਕੇ 24,892। ਸੋਨੇ ਦਾ ਭਾਅ 4600 ਤੇ 35 ਡਾਲਰ ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ 106 ਡਾਲਰ ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਜਾ ਪਹੁੰਚੀ ਆ। ਇਹ ਅਮਰੀਕਨ ਕੱਚੇ ਤੇਲ ਦੀ ਹੈ। ਕਰੂਡ ਵਾਲਾ ਤਾਂ ਅੱਜ 125 ਤੋਂ ਮੁੜ ਕੇ ਬਾਅਦ ਮੁੜ ਕੇ 113-14 ਦੇ ਉੱਤੇ ਜਿਹੜਾ ਉਹ ਪਹੁੰਚਿਆ ਸੀਗਾ, ਜਿਹੜਾ ਬ੍ਰੈਂਟ ਜਿਹੜਾ ਕਰੂਡ ਆਇਲ ਆ। ਸੋ ਕੰਮ ਤੇਜ਼ ਹੀ ਜਿਹੜਾ ਉਹ ਚੱਲ ਰਿਹਾ। ਤੇ 10 ਈਅਰ ਯੀਲਡ 4.39%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,405 ਤੇ ਇਥੀਰੀਅਮ 2260 US ਡਾਲਰ ਦੇ ਬਰਾਬਰ ਚੱਲ ਰਿਹਾ ਹੈਗਾ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।